ਇਹ ਕੱਲ ਜਿਹੜੀ ਜ਼ਮਾਨ ਨੇ ਬੋਲਿੰਗ ਕੀਤੀ ਹੈ ਤੇ ਹੁਣ ਤੁਹਾਨੂੰ ਪਤਾ ਹੈ ਇਬਤਦਾਈ ਸਕੁਆਡ ਅਸੀਂ ਵਰਲਡ ਕੱਪ ਦਾ ਭਿਜਵਾਤਾ ਆਈਸੀਸੀ ਨੂੰ, ਤੇ ਹੁਣ ਜ਼ਮਾਨ ਖਾਨ ਦਾ ਜਦ ਨਾਮ ਨਾ ਆਇਆ ਸਕੁਆਡ ਵਿੱਚ, ਤੁਹਾਡੇ ਵਾਸਤੇ ਕਿੰਨਾ ਸ਼ੌਕਿੰਗ ਹੋਏਗਾ? ਬਹੁਤ ਸ਼ੁਕਰੀਆ ਮੁਫਾ, ਸਭ ਤੋਂ ਪਹਿਲੇ ਤਾਂ ਤੁਸੀਂ ਦੁਬਾਰਾ ਅੱਜ ਮੌਕਾ ਦਿੱਤਾ ਹੈ। ਨੋ ਡਾਊਟ ਜ਼ਮਾਨ ਖਾਨ ਨੇ ਸ਼ੌਕ ਕੀਤਾ, ਸਭ ਨੂੰ ਕੀਤਾ, ਲੇਕਿਨ ਜਿਹੜੀ ਤੁਸੀਂ ਗੱਲ ਕੀਤੀ ਡੇਵਿਡ ਵਾਰਨਰ ਦੇ ਹਵਾਲੇ ਨਾਲ, ਬਿਲਕੁਲ ਠੀਕ ਕੀਤੀ ਤੁਸੀਂ। ਅਸਲ 'ਚ ਜਿਹੜੇ ਔਜ਼ੀਜ਼ ਹੈਗੇ ਨੇ ਨਾ, ਔਜ਼ੀਜ਼ ਆਲਵੇਜ਼ ਫੇਮਸ ਟੂ ਮੇਕ ਸਮ ਕੰਟਰੋਵਰਸੀਜ਼, ਹਮੇਸ਼ਾ ਤੋਂ ਕੁਛ ਨਾ ਕੁਝ ਕੰਟਰੋਵਰਸੀਜ਼ ਬਣਾਉਂਦੇ ਨੇ ਔਜ਼ੀਜ਼ ਜਿੰਨੇ ਵੀ ਹੁੰਦੇ ਨੇ, ਚਾਹੇ ਉਹ ਕਿਸੇ ਮੁਲਕ ਖੇਡਣ ਗਏ ਹੋਣ, ਚਾਹੇ ਉਹਨਾਂ ਦੇ ਮੁਲਕ ਕੋਈ ਆਇਆ ਹੋਵੇ, ਇਹ ਕੋਈ ਨਾ ਕੋਈ ਕੀੜਾ ਕੱਢਣਗੇ। ਡੇਵਿਡ ਵਾਰਨਰ ਨੇ ਕੀੜਾ ਕੱਢਿਆ ਜ਼ਮਾਨ ਖਾਨ ਦੇ ਵਿੱਚੋਂ ਕਿ ਵੀ ਇਹ 4 ਸਾਲ ਬੱਚੇ ਵਰਗਾ ਜਿਹੜਾ ਹੈਗਾ ਨਾ, ਇਹ ਬੋਲਰ ਹੈਗਾ ਜਿਵੇਂ 4 ਸਾਲ ਦਾ ਬੱਚਾ ਬੋਲ ਕਰਵਾਉਂਦਾ ਹੈ ਤੇ ਬੋਲ ਬੜੀ ਥੱਲੇ ਲੈਣੀ ਹੈ। ਲੇਕਿਨ ਜ਼ਮਾਨ ਖਾਨ ਸਿਰਫ ਬਿਗ ਬੈਸ਼ ਨਹੀਂ ਖੇਡ ਰਿਹਾ, ਇਹ ਡੇਵਿਡ ਵਾਰਨਰ ਨੂੰ ਨਹੀਂ ਪਤਾ। ਡੇਵਿਡ ਵਾਰਨਰ ਨੂੰ ਕੀ ਇਹ ਨਹੀਂ ਪਤਾ, ਉਹ ਇੰਟਰਨੈਸ਼ਨਲ ਮੈਚਸ ਖੇਡਿਆ ਪਾਕਿਸਤਾਨ ਵੱਲੋਂ, ਫਿਰ PSL ਖੇਡਦਾ ਹੈ, ਫਿਰ ਮਾਨਚੈਸਟਰ ਵੱਲੋਂ ਖੇਡਦਾ ਹੈ, ਇੰਗਲੈਂਡ ਦੀ ਲੀਗ ਖੇਡਦਾ ਹੈ, ਫਿਰ ਮੇਜਰ ਲੀਗ ਖੇਡਦਾ ਹੈ, ਬੰਗਲਾਦੇਸ਼ ਲੀਗ ਖੇਡਿਆ, ਯਾਨੀ ਕਿ ਉਹ ਇੱਕ ਵੱਡੀਆਂ ਲੀਗਸ ਖੇਲ ਕੇ ਬਿਗ ਬੈਸ਼ 'ਚ ਆਇਆ ਹੈ। ਵਰਨਾ ਬਿਗ ਬੈਸ਼ ਤੇ ਇਟਸੈਲਫ ਬੜੀ ਵੱਡੀ ਲੀਗ ਹੈ, ਉਹਨਾਂ ਨੇ ਕਿਉਂ ਇਹਨੂੰ ਸਿਲੈਕਟ ਕੀਤਾ ਹੈ? ਤੇ ਡੇਵਿਡ ਵਾਰਨਰ ਹਮੇਸ਼ਾ ਜਿਹੜਾ ਹੈਗਾ ਨਾ, ਉਹ ਕੰਟਰੋਵਰਸੀਜ਼ ਵਾਲਾ ਬੰਦਾ ਹੈ। ਕਿਤੇ ਨਾ ਕੋਈ ਕੰਟਰੋਵਰਸੀ ਆਪਣੇ ਆਪ ਨੂੰ ਮੀਡੀਆ 'ਚ ਰੱਖਣ ਵਾਸਤੇ ਕੋਈ ਨਾ ਕੋਈ ਐਸੀ ਉਹ ਛੁਦਣੀ ਜਾਂ ਐਸੀ ਕੋਈ ਗੱਲ ਕਰ ਦਿੰਦਾ ਜਿਹਦੀ ਵਜ੍ਹਾ ਤੋਂ ਉਹ ਮੀਡੀਆ ਦੇ ਵਿੱਚ ਰਹਿੰਦਾ। ਲੇਕਿਨ ਜ਼ਮਾਨ ਖਾਨ ਦੀ ਪਰਫਾਰਮੈਂਸ ਨੇ ਨਾ ਸਿਰਫ ਡੇਵਿਡ ਵਾਰਨਰ ਨੂੰ, ਤੁਸੀਂ ਬਿਲਕੁਲ ਸਹੀ ਕਿਹਾ, ਉਹਨੂੰ ਵੀ ਹੈਰਾਨ ਪਰੇਸ਼ਾਨ ਕੀਤਾ ਹੋਏਗਾ। ਨਾਲੇ ਹੁਣ ਆਇੰਦਾ ਜਿਹੜਾ ਹੈਗਾ ਉਹ ਵੀ ਥੋੜਾ ਜਿਹਾ ਯਾਦ ਕਰੇਗਾ ਇਹਦੇ ਸਾਹਮਣੇ ਜ਼ਮਾਨ ਖਾਨ। ਔਰ ਜ਼ਮਾਨ ਖਾਨ ਅਸੀਂ ਪਹਿਲੇ ਵੀ ਗੱਲ ਕੀਤੀ ਸੀ, ਜ਼ਮਾਨ ਖਾਨ ਸਲਿੰਗਿੰਗ ਐਕਸ਼ਨ ਹੈਗਾ, ਬਿਲਕੁਲ ਲੋ ਆਰਮ ਉਹਦੀ ਆਂਦੀ ਹੈ, ਔਰ ਉਹਦੇ ਵਿੱਚ ਜ਼ਿਆਦਾ ਇਹੀ ਹੁੰਦੇ ਚਾਂਸਸ ਕਿ ਉਹ ਯਾਰਕਰ ਤੇ ਜਾਏਗਾ। ਤੇ ਜਿਸ ਤਰੀਕੇ ਨਾਲ ਕੋਈ ਸ਼ੱਕ ਨਹੀਂ ਹੈਗਾ 6 ਰਨਸ ਬਿਗ ਬੈਸ਼ ਦੇ ਵਿੱਚ ਡਿਫੈਂਡ ਕਰਨਾ ਇਹ ਬੜੀ ਵੱਡੀ ਗੱਲ ਹੈ, ਤੇ ਉਹ ਵੀ ਕੋਈ ਏਸ਼ੀਅਨ ਬੋਲਰ ਹੋਵੇ ਤੇ ਉਹ ਡਿਫੈਂਡ ਕਰੇ, ਬੜੀ ਵੱਡੀ ਗੱਲ ਹੈ। ਤੁਸੀਂ ਵੇਖਿਆ ਜ਼ਮਾਨ ਖਾਨ ਦੇ ਇਸ ਓਵਰ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਤੇ ਇੱਕ ਬਹਿਸ ਚੱਲ ਰਹੀ ਹੈ ਕਿ ਹੁਣ ਕੀ ਜਿਹੜਾ 6 ਰਨ ਡਿਫੈਂਡ ਕੀਤੇ ਨੇ ਜ਼ਮਾਨ ਖਾਨ ਨੇ, ਕੀ ਹਾਰਿਸ ਰਊਫ ਕਰ ਸਕਦਾ ਹੈ? ਯਾਨੀ ਕਿ ਇਹ ਲਈ ਹੁਣ ਇਹ ਇੱਕ ਬਹਿਸ ਚੱਲ ਪਈ ਹੈ ਕਿ ਯਾਨੀ ਕਿ ਜ਼ਮਾਨ ਖਾਨ ਨੇ ਇੱਕ ਬੜਾ ਵੱਡਾ ਕਾਰਨਾਮਾ ਸਰੰਜਾਮ ਦਿੱਤਾ ਹੈ। ਲੇਕਿਨ ਤੁਹਾਨੂੰ ਪਤਾ ਹੈ ਕਿ ਹਾਰਿਸ ਰਊਫ ਇਹ ਕਿਹਾ ਜਾਂਦਾ ਹੈ ਕਿ ਉਹਦੇ ਵਰਗਾ ਡੈਥ ਓਵਰ ਬੋਲਰ ਕੋਈ ਹੈ ਹੀ ਨਹੀਂ ਸਾਡੇ ਕੋਲ, ਤੇ ਐਸੀ ਬਿਗ ਬੈਸ਼ ਲੀਗ ਵਿੱਚ ਉਹਨਾਂ ਨੇ 10 ਰਨਸ ਖਾ ਲਏ ਸੀ ਆਖਰੀ ਓਵਰ ਵਿੱਚ, ਤੇ ਜ਼ਮਾਨ ਖਾਨ ਦਾ ਤਾਂ ਕੰਪੇਅਰ ਬਣਦਾ ਹੀ ਨਹੀਂ ਹੈ ਮੇਰਾ ਖਿਆਲ ਉਹਨਾਂ ਨਾਲ। ਨਹੀਂ ਕੰਪੇਅਰ ਤੇ ਬਿਲਕੁਲ ਨਹੀਂ ਬਣਦਾ। ਹਾਰਿਸ ਰਊਫ ਦੀ ਇੱਕ ਅਲੱਗ ਕਲਾਸ ਹੈ, ਜ਼ਮਾਨ ਖਾਨ ਦੀ ਇੱਕ ਅਲੱਗ ਕਲਾਸ ਹੈਗੀ ਹੈ। ਲੇਕਿਨ ਅਗਰ ਤੁਸੀਂ ਮੇਰੇ ਕੋਲ ਇਹ ਪੁੱਛੋ ਕਿ ਜਗ੍ਹਾ ਕਿਹਦੀ ਬਣਦੀ ਹੈ ਅਗਰ ਹਾਰਿਸ ਰਊਫ ਖੇਡੇ ਜਾਂ ਜ਼ਮਾਨ ਖਾਨ, ਤੇ ਮੈਂ ਕਹਾਂਗਾ ਜ਼ਮਾਨ ਖਾਨ ਦੀ ਜਗ੍ਹਾ ਜ਼ਿਆਦਾ ਉਹ ਡਿਜ਼ਰਵ ਕਰਦਾ ਹੈ, ਉਹ ਖੇਡੇ। ਹਾਰਿਸ ਰਊਫ ਜਿਹੜਾ ਹੈਗਾ ਨਾ, ਉਹ ਜ਼ਿਆਦਾ ਡਿਪੈਂਡੈਂਟ ਹੈਗਾ ਆਪਣੀ ਪੇਸ ਦੇ ਉੱਤੇ। ਯਾਰ ਪੇਸ ਬੇਸ਼ੱਕ ਮੈਟਰ ਕਰਦੀ ਹੈ, ਲੇਕਿਨ ਨਾ ਹੁਣ ਕ੍ਰਿਕਟ ਬੜੀ ਐਡਵਾਂਸ ਹੋ ਗਈ ਹੈ, ਪੇਸ ਬੜੇ ਆਰਾਮ ਨਾਲ ਫੜ ਲੈਂਦੇ ਨੇ ਬੈਟਰ ਤੁਹਾਡੀ, ਨਾ ਜਿੰਨੀ ਮਰਜ਼ੀ ਤੁਹਾਡੀ ਪੇਸ ਹੋਵੇ, 140 ਪਲੱਸ ਕਰਾ ਰਹੇ ਹੋ, 145 ਕਰਵਾ ਰਹੇ ਹੋ, 150 ਪਲੱਸ ਕਰਵਾ ਰਹੇ ਹੋ। ਅਸਲ 'ਚ ਗੱਲ ਹੁੰਦੀ ਹੈ ਕਿ ਤੁਹਾਡੇ ਕੋਲ ਕਿੰਨੀ ਵੇਰੀਏਸ਼ਨ ਹੈਗੀ ਹੈ, ਤੁਸੀਂ ਬੈਟਰ ਨੂੰ ਕਿਸ ਤਰ੍ਹਾਂ ਰੀਡ ਕਰਦੇ ਹੋ, ਬੈਟਰ ਨੂੰ ਰਨਸ ਨਹੀਂ ਬਣਾਉਣ ਦੇਣੇ, ਇਹ ਸਭ ਗੱਲਾਂ ਮੈਟਰ ਕਰਦੀਆਂ ਨੇ। ਅਗਰ ਤੁਹਾਡੇ ਕੋਲ ਇਹ ਮਾਈਂਡ ਹੈ ਅੱਜ ਕੱਲ ਦੀ ਕ੍ਰਿਕਟ ਦੇ ਵਿੱਚ, ਤੇ ਤੁਸੀਂ ਕਾਮਯਾਬ ਹੋ। ਅਦਰਵਾਈਜ਼ ਅਗਰ ਤੁਸੀਂ ਇਹ ਸੋਚਦੇ ਹੋ ਕਿ ਮੇਰੇ ਕੋਲ ਪੇਸ ਹੈ ਤੇ ਮੈਂ ਸਭ ਕੁਝ ਕਰ ਲਾਂਗਾ, ਉਹ ਤੁਸੀਂ ਸਮ ਟਾਈਮ ਤੁਸੀਂ ਕਰ ਸਕਦੇ ਹੋ, ਲੇਕਿਨ ਹਮੇਸ਼ਾ ਤੁਸੀਂ ਨਹੀਂ ਕਰ ਸਕਦੇ। ਜਦੋਂ ਪ੍ਰੈਸ਼ਰ ਆਉਂਦਾ ਨਾ, ਫਿਰ ਤੁਸੀਂ ਸਭ ਕੁਝ ਭੁੱਲ ਜਾਂਦੇ ਹੋ। ਫਿਰ ਤੁਸੀਂ ਜਦੋਂ ਪੇਸ ਤੇ ਜਾਂਦੇ ਹੋ, ਫਿਰ ਤੁਹਾਨੂੰ ਮਾਰ ਪੈਂਦੀ, ਜਿਵੇਂ ਹਾਰਿਸ ਰਊਫ ਨੂੰ ਹਮੇਸ਼ਾ ਪਈ ਹੈ। ਤੁਸੀਂ ਬਿਲਕੁਲ ਸਹੀ ਕਿਹਾ, ਉਹ ਡੈਥ ਓਵਰ ਦੇ ਵਿੱਚ ਹਾਰਿਸ ਰਊਫ ਹਮੇਸ਼ਾ ਮਾਰ ਖਾਂਦਾ ਹੈ, ਲੇਕਿਨ ਜ਼ਮਾਨ ਖਾਨ ਵਰਗੇ ਜਿਹੜੇ ਬੋਲਰ ਹੈਗੇ ਨੇ ਉਹ ਹਮੇਸ਼ਾ ਕਾਮਯਾਬ ਰਹਿੰਦੇ ਨੇ, ਕਿਉਂਕਿ ਇਹਨੂੰ ਰੀਡ ਕਰਨਾ ਬੜਾ ਮੁਸ਼ਕਿਲ ਹੈ ਜ਼ਮਾਨ ਖਾਨ ਨੂੰ ਨਾ। ਜਿਵੇਂ ਮਲਿੰਗਾ ਦਾ ਐਕਸ਼ਨ ਬਿਲਕੁਲ ਲੋ ਆਰਮ ਸਲਿੰਗਿੰਗ ਐਕਸ਼ਨ ਸੀ, ਕਿਉਂਕਿ ਉਹ ਜਦੋਂ ਹੱਥ ਆਂਦਾ ਹੈ ਉਸ ਟਾਈਮ ਇਹ ਮਹਿਸੂਸ ਨਹੀਂ ਹੁੰਦਾ ਕਿ ਇਹ ਬੋਲ ਹੁਣ ਤੇਜ਼ ਆਏਗੀ ਜਾਂ ਸਲੋਅਰ ਆਏਗੀ। ਜਿਵੇਂ ਜ਼ਮਾਨ ਖਾਨ ਨੇ ਕੱਲ ਸਲੋਅਰ ਵੀ ਕੀਤੀਆਂ, ਯਾਰਕਰ ਵੀ ਕੀਤੇ, ਫੁੱਲ ਲੈਂਥ ਬੋਲ ਵੀ ਕੀਤੀ, ਥੋੜੀ ਗੁੱਡ ਲਾਈਨ ਤੇ ਬੋਲ ਕੀਤੀ, ਯਾਨੀ ਕਿ ਸਾਰੀ ਉਹਨੇ ਡਿਲੀਵਰੀਆਂ ਆਪਣੀਆਂ ਉੱਥੇ ਆਜ਼ਮਾਈਆਂ ਤੇ ਉਹ ਕਾਮਯਾਬ ਹੋਇਆ। ਐਸਾ ਬੋਲਰ ਹੀ ਹਮੇਸ਼ਾ ਕਾਮਯਾਬ ਹੁੰਦਾ। ਤੇ ਜ਼ਮਾਨ ਖਾਨ ਨੇ, ਜ਼ਾਹਿਰ ਗੱਲ ਹੈ ਜੀ, ਇਹ ਸਿਰਫ ਜ਼ਮਾਨ ਖਾਨ ਦਾ ਕ੍ਰੈਡਿਟ ਨਹੀਂ ਹੈਗਾ, ਹੁਣ ਪਾਕਿਸਤਾਨ ਦਾ ਵੀ ਕ੍ਰੈਡਿਟ ਹੈ, ਪਾਕਿਸਤਾਨ ਦਾ ਨਾਂ ਵੀ ਉੱਤੇ ਜਾ ਰਿਹਾ ਹੈ। ਉੱਥੇ ਬਾਬਰ ਆਜ਼ਮ ਹੈ, ਰਿਜ਼ਵਾਨ ਹੈ, ਹਾਰਿਸ ਰਊਫ ਹੈ, ਸ਼ਾਹੀਨ ਸ਼ਾਹ ਅਫਰੀਦੀ ਉੱਥੇ ਗਿਆ ਸੀ, ਕੋਈ ਐਕਸਟਰਾਆਰਡੀਨਰੀ ਪਰਫਾਰਮੈਂਸ ਨਹੀਂ ਹੈਗੀ ਸੀ, ਲੇਕਿਨ ਜਿਸ ਤਰੀਕੇ ਨਾਲ ਜ਼ਮਾਨ ਖਾਨ ਨੇ ਪਰਫਾਰਮੈਂਸ ਦਿੱਤੀ ਹੈ, ਹੁਣ ਨਾ ਸਿਰਫ ਬ੍ਰਿਸਬੇਨ ਹੀਟ ਦਾ ਚਾਂਸ ਬਣ ਗਿਆ ਉੱਥੇ, ਉਹ ਹੁਣੀ ਟੂਰਨਾਮੈਂਟ ਦੇ ਵਿੱਚ ਹੈਗੀ ਹੈ, ਕਿਉਂਕਿ ਕੱਲ ਦੇ ਮੈਚ ਤੇ ਜਿੱਤਣ ਤੋਂ ਬਾਅਦ ਬ੍ਰਿਸਬੇਨ ਹੁਣੀ ਵੀ ਬਿਗ ਬੈਸ਼ ਦੇ ਵਿੱਚ ਹੈਗਾ, ਕੁਆਲੀਫਾਈ ਕਰ ਸਕਦਾ ਹੈ ਟੌਪ 4 ਟੀਮਾਂ ਵਾਸਤੇ। ਤੇ ਇਹ ਨਾ ਸਿਰਫ ਜ਼ਮਾਨ ਖਾਨ ਦੀ ਗੁੱਡੀ ਚੜੀ ਹੈ, ਬਲਕਿ ਪਾਕਿਸਤਾਨ ਦੀ ਵੀ ਗੁੱਡੀ ਚੜੀ ਹੈ ਕਿ ਪਾਕਿਸਤਾਨ ਦਾ ਪਲੇਅਰ ਆ ਕੇ ਸ਼ਾਹੀਨ ਸ਼ਾਹ ਅਫਰੀਦੀ ਦੀ ਜਗ੍ਹਾ ਤੇ ਉੱਥੇ ਆ ਕੇ ਉਹ ਖੇਡ ਰਿਹਾ, ਤੇ ਇਹ ਕੁਝ ਆਮ ਗੱਲ ਨਹੀਂ ਹੈ। ਤੇ ਬਾਕੀ ਜ਼ਮਾਨ ਖਾਨ ਨੇ, ਲੇਕਿਨ ਜ਼ਾਹਿਰ ਗੱਲ ਹੈ ਤੁਹਾਨੂੰ ਪਤਾ ਕਿ ਹੁਣ ਅਸੀਂ ਕੀ ਗੱਲ ਕਰੀਏ, ਗੱਲ ਅਸੀਂ ਕਰ ਥੱਕ ਗਏ ਹਾਂ। ਪਾਕਿਸਤਾਨ ਟੀਮ ਦੇ ਵਿੱਚ ਜੇ ਬੋਰਡ ਮੈਨੇਜਮੈਂਟ ਦੇ ਵਿੱਚ ਲੋਬੀਆਂ ਬਣੀਆਂ ਨੇ, ਆਪਣੇ ਮੁੰਡੇ ਖਿਡਾਉਂਦੇ ਨੇ, ਲੇਕਿਨ ਡਿਜ਼ਰਵਿੰਗ ਮੁੰਡਿਆਂ ਨੂੰ ਚਾਂਸ ਨਹੀਂ ਮਿਲਦਾ।
ਤੇ ਇਸੀ ਵਜ੍ਹਾ ਤੋਂ ਜ਼ਮਾਨ ਖਾਨ ਵੀ ਅੱਜ ਬਾਹਰ ਹੈ, ਤੇ ਜ਼ਮਾਨ ਖਾਨ ਅੱਜ ਕੱਲ੍ਹ ਲੀਗਸ ਖੇਡਦਾ ਪਿਆ, ਲੇਕਿਨ ਅਗਰ ਉਹਨੂੰ ਯੂਟਿਲਾਈਜ਼ ਕੀਤਾ ਜਾਵੇ ਤੇ ਬੜਾ ਅੱਛਾ ਐਸੈਟ ਹੈ ਪਾਕਿਸਤਾਨ ਵਾਸਤੇ। ਜੇ ਤੁਸੀਂ ਆਸਟ੍ਰੇਲੀਆ ਵਿੱਚ ਹੁੰਦੇ ਹੋ ਤੇ ਬਿਗ ਬੈਸ਼ ਨੂੰ ਕਵਰ ਵੀ ਕਰਦੇ ਹੋ, ਜ਼ਰਾ ਇਹ ਦੱਸੋ ਕਿ ਰਿਜ਼ਵਾਨ ਦੀ ਇੱਕ ਕੰਟਰੋਵਰਸੀ ਬਣੀ ਹੋਈ ਹੈ ਸੋਸ਼ਲ ਮੀਡੀਆ ਉੱਤੇ ਨਾ, ਇੱਕ ਤੂਫਾਨ ਆ ਗਿਆ ਕਿ ਜੀ 26 ਰਨ ਬਣਾਏ ਸੀ ਉਹਨਾਂ ਨੇ 23 ਗੇਂਦਾਂ ਉੱਤੇ, ਤੇ ਕਪਤਾਨ ਜਿਹੜਾ ਜੂਨੀਅਰ ਸੀਗਾ ਸਦਰਲੈਂਡ ਉਹਨੇ ਉਹਨੂੰ ਵਾਪਸ ਬੁਲਾ ਲਿਆ ਤੇ ਉਹ ਆਪ ਜਿਹੜਾ 1 ਰਨ ਤੇ ਆਊਟ ਹੋ ਗਿਆ। ਤੇ ਹੁਣ ਕਾ ਰਿਜ਼ਵਾਨ ਦਾ ਵੀ ਇੱਕ ਬਿਆਨ ਆ ਗਿਆ ਕਿ ਜੀ ਮੈਨੂੰ ਕਪਤਾਨ ਨੇ ਜਦੋਂ ਬੁਲਾਇਆ ਸੀ ਉਸ ਤੋਂ ਬਾਅਦ ਕੋਚ ਨੇ ਵੀ ਮੇਰੇ ਕੋਲੋਂ ਮਾਜ਼ਰਤ ਕੀਤੀ ਹੈ ਤੇ ਮੈਨੂੰ ਕੋਈ ਮਸਲਾ ਨਹੀਂ ਹੈ ਜਿਹੜੇ ਮਰਜ਼ੀ ਨੰਬਰ ਤੇ ਮੈਨੂੰ ਖਿਲਾਵਣ। ਤੇ ਯਾਨੀ ਫਿਰ ਕੰਟਰੋਵਰਸੀ ਬਣ ਕਿਉਂ ਰਹੀ ਹੈ? ਅਸੀਂ ਖਾਮ ਖਾ ਕਹਿਤਾ ਜੀ ਕਿ ਇੰਨੇ ਵੱਡੇ ਖਿਡਾਰੀ ਦੀ ਤੋਹੀਨ ਹੋ ਗਈ। ਮੈਂ ਸੁਣਦਾ ਪਿਆ ਸੀ ਸਾਬਿਕ ਕ੍ਰਿਕਟਰਸ ਉਹ ਕਹਿ ਰਹੇ ਸੀ ਜੀ ਕਿ ਰਿਜ਼ਵਾਨ ਨੂੰ ਕੰਟਰੈਕਟ ਕਰ ਲੈਣਾ ਚਾਹੀਦਾ ਸੀਗਾ ਕਿ ਮੈਂ ਓਪਨਿੰਗ ਹੀ ਕਰਾਂਗਾ। ਇਹ ਤੇ ਦੇਖੋ ਓਪਨਿੰਗ ਵਾਲਾ ਮਾਮਲਾ ਤੇ ਬਾਅਦ ਦੀ ਗੱਲ ਹੈ, ਲੇਕਿਨ ਸਭ ਤੋਂ ਪਹਿਲੇ ਜਿਹੜੀ ਕੰਟਰੋਵਰਸੀ ਹੈ, ਸੋਸ਼ਲ ਮੀਡੀਆ ਦਾ ਦੌਰ ਹੈ, ਕੁਝ ਲੋਕ ਐਸੇ ਬੈਠੇ ਨੇ ਜਿਨ੍ਹਾਂ ਨੂੰ ਕ੍ਰਿਕਟ ਦਾ ਨਹੀਂ ਪਤਾ, ਕੁਝ ਲੋਕ ਜੈਨੂਇਨ ਗੱਲ ਵੀ ਕਰਦੇ ਨੇ, ਲੇਕਿਨ ਜੈਨੂਇਨ ਜਿਹੜੀ ਗੱਲ ਕਰਦੇ ਨੇ ਉਹ ਕੋਈ ਸੁਣਦਾ ਨਹੀਂ। ਹਮੇਸ਼ਾ ਲੋਕ ਮਿਰਚ ਮਸਾਲੇ ਲਈ ਸੁਣਨਾ ਪਸੰਦ ਕਰਦੇ ਨੇ, ਭਲਿਓ ਵੀ 2-3 ਲਾ ਕੇ ਤੇ ਉਹ ਸੋਸ਼ਲ ਮੀਡੀਆ ਤੇ ਗੱਲਾਂ ਕਰਦੇ ਨੇ। ਇਹ ਹੋ ਕੇ ਦੇਖੋ ਇਹ ਤੁਸੀਂ ਕ੍ਰਿਕਟ ਦੀ ਹਿਸਟਰੀ ਚੁੱਕ ਕੇ ਵੇਖ ਲਓ, ਇਹ ਪਹਿਲੀ ਦਫਾ ਨਹੀਂ ਹੋਇਆ, ਇਹ ਬੜੀ ਦਫਾ ਹੋਇਆ ਹੈ। ਤੇ ਜਿਹੜੀ ਮੈਲਬਨ ਰੈਨੀਗੇਡ ਹੈਗੀ ਏ ਉਹ ਹੁਣੀ ਸਟਰਗਲ ਕਰਦੀ ਪਈ ਏ ਕਿ ਅਸੀਂ ਟੂਰਨਾਮੈਂਟ 'ਚ ਰਹਿਣਾ ਵੀ ਹੈ ਕਿ ਨਹੀਂ ਰਹਿਣਾ। ਜ਼ਾਹਿਰ ਗੱਲ ਹੈ ਪੁਆਇੰਟਸ ਬਹੁਤ ਘੱਟ ਨੇ ਉਹਨਾਂ ਦੇ। ਤੇ ਸਦਰਲੈਂਡ ਦਾ ਜਿਹੜਾ ਕੈਪਟਨ ਹੈ, ਅਗਰ ਤੁਸੀਂ ਉਹਨਾਂ ਦੀ ਇਨਿੰਗਸ ਅਗਰ ਤੁਸੀਂ ਵੇਖੋ ਨਾ ਮੈਲਬਨ ਸਟਾਰ ਦੇ ਅਗੇਂਸਟ, ਕਿਉਂਕਿ ਦੋਨੋਂ ਟੀਮਾਂ ਇੱਕ ਹੀ ਸ਼ਹਿਰ ਦੀ ਟੀਮਾਂ ਨੇ, ਦੋਨਾਂ ਦੀ ਬਹੁਤ ਲੱਗਦੀ ਏ। ਜਿਹੜਾ ਪਹਿਲਾ ਮੈਚ ਹੋਇਆ ਸੀ ਉਹਦੇ ਵਿੱਚ ਮੈਲਬਨ ਰੈਨੀਗੇਡ ਨੇ ਹਰਾਤਾ ਸੀ, ਤੇ ਉਹ ਜਿਹਦੀ ਵਜ੍ਹਾ ਤੋਂ ਹਰਾਇਆ ਸੀ ਉਹ ਕੈਪਟਨ ਹੀ ਹੈਗਾ ਸਦਰਲੈਂਡ ਹੈਗਾ ਸੀ, ਇਹਨੇ ਥੱਲੋਂ ਆ ਕੇ ਮਾਰਿਆ ਸੀ ਇਹਨਾਂ ਨੂੰ। ਉੱਤੇ ਤੇ ਮੈਲਬਨ ਰੈਨੀਗੇਡ ਦੇ ਖਿਲਾੜੀ ਆਊਟ ਹੋ ਗਏ ਸਨ, ਥੱਲੇ ਤੇ ਪ੍ਰੈਸ਼ਰ ਬਣ ਗਿਆ ਸੀ, ਮੈਲਬਨ ਸਟਾਰ ਜਿੱਤਦੀ ਪਈ ਸੀ ਤੇ ਬੜਾ ਮੈਚ ਲੱਗ ਰਿਹਾ ਸੀ ਉਸ ਵਕਤ। ਸਦਰਲੈਂਡ ਜਿਹੜਾ ਕਪਤਾਨ ਹੈਗਾ ਸੀ ਉਹਨੇ ਜਿਤਵਾਇਆ ਸੀ, ਤੇ ਇਹੀ ਮਾਈਂਡ ਉਸ ਟਾਈਮ ਹੈਗਾ ਸੀ ਕਿ ਸਾਡੀ ਪਹਿਲੀ ਵਾਰੀ ਏ ਤੇ ਰਿਜ਼ਵਾਨ ਚੂੰਕਿ ਜ਼ਾਹਿਰ ਗੱਲ ਹੈ ਕਿ ਵੱਡੀ ਹਿੱਟ ਨਹੀਂ ਮਾਰ ਸਕਦਾ, ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਵਾਂ, ਪੂਰਾ ਪਾਕਿਸਤਾਨ ਜਾਣਦਾ ਹੈ। ਹਾਂ ਜਦੋਂ ਓਪਨਿੰਗ ਕਰਦਾ ਨਾ ਉਹ ਨਈ ਬੋਲ ਹੁੰਦੀ ਏ, ਉਹ ਸਿਰਫ ਤੁਸੀਂ ਫਲਿਕ ਵੀ ਕਰੋ ਤੇ ਛੱਕਾ ਹੋ ਜਾਂਦਾ ਹੈ ਜਾਂ ਚੌਕਾ ਨਿਕਲ ਜਾਂਦਾ ਹੈ। ਬੋਲ ਦੀ ਸਪੀਡ ਤੇਜ਼ ਹੁੰਦੀ ਏ, ਪੁਰਾਣੇ ਬੋਲ ਦੇ ਉੱਤੇ ਹਿੱਟ ਕਰਨਾ ਕੋਈ ਆਸਾਨ ਗੱਲ ਨਹੀਂ ਹੈ। ਤੇ ਉੱਥੋਂ ਅਗਰ ਆਸਟ੍ਰੇਲੀਆ ਦੇ ਗਰਾਊਂਡ ਹੋਣ ਜਿਹੜੇ ਵੱਡੇ ਵੱਡੇ ਗਰਾਊਂਡ ਨੇ ਉੱਤੇ ਹਿੱਟ ਕਰਨਾ ਤੇ ਖਾਲਾ ਜੀ ਦਾ ਘਰ ਨਹੀਂ ਹੈ। ਤੇ ਰਿਜ਼ਵਾਨ ਵਰਗਾ ਤੁਸੀਂ ਵੇਖੋ ਕਿ ਰਿਜ਼ਵਾਨ ਕੋਲ ਉਹ ਵੱਡੀਆਂ ਸ਼ਾਟਾਂ ਨਹੀਂ ਹੈਗੀਆਂ, ਉਹ ਥੱਲੇ ਖੇਡਦੇ ਨੇ ਬਾਬਰ ਤੇ ਰਿਜ਼ਵਾਨ। ਤੇ ਉਹਨੇ ਠੀਕ ਕੀਤਾ ਸਦਰਲੈਂਡ ਨੇ ਕਿ ਆਖਰੀ ਓਵਰ ਹੈ ਚਲੋ ਮੈਂ ਅਗਰ 2-4 ਹਿੱਟਾਂ ਵੱਜਣਗੀਆਂ ਤੇ ਚਲੋ ਸਕੋਰ ਥੋੜਾ ਜਿਹਾ ਵੱਧ ਜਾਏਗਾ ਸਾਡਾ, ਸਾਨੂੰ ਫਾਇਦਾ ਹੋ ਜਾਏਗਾ। ਉਹ ਤੇ ਇਹ ਸੋਚ ਕੇ ਗਿਆ ਸੀ, ਉਹ ਬੇਸ਼ੱਕ ਇੱਕ ਬੋਲ ਤੇ ਆਊਟ ਹੋ ਗਿਆ, ਉਹਨੇ ਚਾਂਸ ਲੈਣਾ ਸੀ। ਚਾਂਸ ਲੈਣ ਵਾਸਤੇ ਤੁਸੀਂ ਬੜਾ ਵੱਡਾ ਰਿਸਕ ਲੈਂਦੇ ਹੋ, ਰਿਸਕ ਲੈਂਦੇ ਹੋਇਆ ਤੁਸੀਂ ਆਊਟ ਵੀ ਹੋ ਸਕਦੇ ਹੋ, ਛੱਕਾ ਵੀ ਹੋ ਸਕਦਾ ਹੈ, ਚੌਕਾ ਵੀ ਹੋ ਸਕਦਾ ਹੈ। ਤੇ ਉਸ ਟਾਈਮ ਅਗਰ ਵੇਖਿਆ ਜਾਏ ਤੇ ਉਹਦਾ ਡਿਸੀਜਨ ਬਿਲਕੁਲ ਠੀਕ ਸੀ। ਤੇ ਇਹ ਪਹਿਲੀ ਦਫਾ ਨਹੀਂ ਹੋਇਆ ਕ੍ਰਿਕਟ ਦੀ ਹਿਸਟਰੀ ਦੇ ਵਿੱਚ, ਇਹ ਬਿਗ ਬੈਸ਼ ਦੇ ਵਿੱਚ ਪਹਿਲੇ ਹੋ ਚੁੱਕਿਆ ਹੋਵੇ, ਯਾਨੀ ਕਿ ਖਿਲਾੜੀ ਨੂੰ ਬਾਹਰ ਬੁਲਾਇਆ ਫਿਰ ਦੂਜਾ ਅੰਦਰ ਗਿਆ, ਇਹ ਹੋ ਚੁੱਕਿਆ ਹੈ। ਇਹ ਐਸੀ ਗੱਲ ਨਹੀਂ ਹੈ, ਪੂਰੀ ਕ੍ਰਿਕਟ ਦੇ ਵਿੱਚ ਹੁੰਦਾ, T20 ਦੇ ਵਿੱਚ, ਤੇ ਲੋਕ ਫਾਇਦਾ ਚੁੱਕਦੇ ਨੇ ਇਸ ਚੀਜ਼ ਦਾ। ਇਸ ਚੀਜ਼ ਨੂੰ ਮਾਈਂਡ ਨਹੀਂ ਕਰਨਾ ਚਾਹੀਦਾ। ਹਾਂ ਸਾਡੀ ਨੱਕ ਦੇ ਉੱਤੇ ਕੋਈ ਸ਼ੈ ਨਹੀਂ ਆਣੀ ਚਾਹੀਦੀ, ਅਸੀਂ ਇੱਥੇ ਇੱਜ਼ਤ ਬੇਇੱਜ਼ਤੀ ਦਾ ਮਸਲਾ ਬਣਾ ਲੈਂਦੇ ਹਾਂ, ਉਹਨਾਂ ਵਾਸਤੇ ਕੋਈ ਮਸਲਾ ਨਹੀਂ ਹੈ। ਠੀਕ ਹੈ ਅਗਰ ਰਿਜ਼ਵਾਨ ਕਹਿ ਰਿਹਾ ਕਿ ਉਹਨਾਂ ਨੇ ਕੋਈ ਕਿਉਂਕਿ ਜ਼ਾਹਿਰ ਗੱਲ ਹੈ ਉਹ ਇੱਕ ਇੰਟਰਨੈਸ਼ਨਲ ਪਲੇਅਰ ਹੈ, ਇੰਟਰਨੈਸ਼ਨਲ ਸੋਸ਼ਲ ਮੀਡੀਆ ਵੀ ਹੈਗਾ, ਲੋਕ ਤਨਕੀਦ ਵੀ ਕਰਦੇ ਨੇ, ਤੇ ਉਹਨੂੰ ਸਿਰਫ ਓਵਰਕਮ ਕਰਨ ਵਾਸਤੇ ਇਹਨਾਂ ਨੇ ਉਹ ਕੋਚ ਨੇ ਜਾ ਕੇ ਮਦਦ ਕੀਤੀ ਕਿ ਯਾਰ ਇਹ ਮਸਲਾ ਸੀ। ਤੇ ਲੇਕਿਨ ਇਹ ਕ੍ਰਿਕਟ ਦੇ ਵਿੱਚ ਹੁੰਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਕ੍ਰਿਕਟ ਵਿੱਚ ਹੁੰਦਾ ਤੇ ਕਪਤਾਨ ਦਾ ਇਖਤਿਆਰ ਵੀ ਹੈ, ਉਹ ਜਦੋਂ ਮਰਜ਼ੀ ਬੁਲਾ ਸਕਦਾ ਹੈ। ਤੇ ਬਹੁਤ ਬਹੁਤ ਸ਼ੁਕਰੀਆ ਤੌਸੀਫ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਹੋ।